ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਮਨ ਹੋਵੇ ਤੇ ਨਿਗਾਹ ਮਾਰਦੇ ਹਾਂ ਕੁਛ ਨਾ ਖਬਰਾਂ ਦੇ ਉੱਤੇ ਜਿਹੜੀਆਂ ਕਿ ਬੜੀਆਂ ਅਹਿਮ ਨੇ ਇਸ ਵੇਲੇ। ਜੋ ਕੁਛ ਜਿਹੜਾ ਚੱਲ ਰਿਹਾ, 5 ਰਾਜਾਂ ਦੀ ਚੋਣ ਚੱਲ ਰਹੀ ਆ, ਅੱਡੀ ਚੋਟੀ ਦਾ ਜ਼ੋਰ ਲੱਗਿਆ। ਕਿਸਾਨ ਸੰਘਰਸ਼ ਚੋਣ ਕਮਿਸ਼ਨ ਜਿਹੜਾ ਉਹਨੇ ਇਹ ਗੱਲ ਕਹੀ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਤੇ ਸੱਟਾਂ ਜਿਹੜੀਆਂ ਉਹ ਹਮਲੇ ਕਰਕੇ ਨਹੀਂ ਲੱਗੀਆਂ, ਕਿਉਂਕਿ ਚੋਣ ਕਮਿਸ਼ਨ ਜਿਹੜਾ ਉਹ ਕੇਂਦਰ ਸਰਕਾਰ ਦਾ ਹੈ। ਤਾਂ ਉਹਨੇ ਇਹ ਗੱਲ ਹੀ ਜਿਹੜੀ ਉਹ ਨਿਬੇੜ ਦਿੱਤੀ ਹੈ। ਸੱਟਾਂ ਲੱਗੀਆਂ ਨੇ, ਪਰ ਇਹ ਕਿਹਾ ਕਿ ਉਹ ਸੱਟਾਂ ਜਿਹੜੀਆਂ ਕਿਸੇ ਹਮਲੇ ਦੇ ਕਾਰਨ ਨਹੀਂ ਲੱਗੀਆਂ। ਇਹ ਕਮਿਸ਼ਨ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਮਾਮਲਾ ਆਇਆ ਸਾਹਮਣੇ ਕਿ ਬੈਨਰਜੀ ਦੇ ਸੱਟ ਉਹਦੀ ਸੁਰੱਖਿਆ ਇੰਚਾਰਜ ਦੇ ਵੱਲੋਂ ਅਣਗਹਿਲੀ ਵਰਤਣ ਕਾਰਨ ਜਿਹੜੀ ਆ ਉਹ ਲੱਗੀ ਆ। ਹੁਣ ਰਿਪੋਰਟ ਦੇ ਆਧਾਰ ਦੇ ਉੱਤੇ ਚੋਣ ਕਮਿਸ਼ਨ ਹਦਾਇਤਾਂ ਜਿਹੜੀਆਂ ਉਹ ਜਾਰੀ ਕਰੂਗਾ। ਉੱਧਰ ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੌਜੂਦਾ ਮੁੱਖ ਮੰਤਰੀ ਵੀ ਜਿਹੜੀ ਮਮਤਾ ਬੈਨਰਜੀ ਆ, ਉਹਨਾਂ ਨੇ ਵੀਲ ਚੇਅਰ ਦੇ ਉੱਤੇ ਬੈਠ ਕੇ ਆਪਣਾ ਚੋਣ ਪ੍ਰਚਾਰ ਜਿਹੜਾ ਉਹ ਸ਼ੁਰੂ ਕਰ ਦਿੱਤਾ। ਇਹ ਕਿਹਾ ਕਿ ਉਹ ਵੀਲ ਚੇਅਰ ਦੇ ਉੱਤੇ ਬੈਠ ਕੇ ਚੋਣ ਪ੍ਰਚਾਰ ਕਰੂਗੀ। ਇਹ ਵੀ ਕਿਹਾ ਕਿ ਜਿਹੜਾ ਜ਼ਖਮੀ ਸ਼ੇਰ ਆ ਉਹ ਹੋਰ ਜ਼ਿਆਦਾ ਖਤਰਨਾਕ ਹੁੰਦਾ। ਕਿਸਾਨਾਂ ਨੂੰ ਬੰਗਾਲ ਦਾ ਮਾਣ ਕਰਾਰ ਦਿੱਤਾ, ਕਿਉਂਕਿ ਉਹਦਾ ਕਾਰਨ ਜਿਹੜਾ ਇਹ ਆ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਰੈਲੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੱਛਮੀ ਬੰਗਾਲ ਦੇ ਵਿੱਚ। ਬੇਸ਼ੱਕ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਇਹ ਕਹਿ ਰਿਹਾ ਕਿ BJP ਨੂੰ ਵੋਟ ਨਾ ਪਾਈ ਜਾਵੇ, ਵੋਟ ਕਿਹਨੂੰ ਪਾਉਣੀ ਆ ਉਹਦਾ ਫੈਸਲਾ ਲੋਕ ਕਰਨ। ਔਰ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਵੀ ਤੁਹਾਨੂੰ ਲੱਗਦਾ ਕਿ ਭਾਜਪਾ ਨੂੰ ਹਰਾ ਸਕਦਾ ਉਸ ਕੈਂਡੀਡੇਟ ਨੂੰ ਵੋਟਾਂ ਪਾ ਦਿੱਤੀਆਂ ਜਾਣ। ਜਿੱਥੇ ਤ੍ਰਿਣਮੂਲ ਕਾਂਗਰਸ ਨੂੰ ਕੁਝ ਖੇਤਰੀ ਪਾਰਟੀਆਂ ਨੇ ਮਦਦ ਜਿਹੜੀ ਕੀਤੀ ਆ, ਉੱਥੇ ਉਹਦੇ ਨਾਲ ਜਿਹੜੇ ਖੱਬੇ ਨੇ ਉਹਨਾਂ ਦੇ ਨਾਲ ਕਾਂਗਰਸ ਦਾ ਜਿਹੜਾ ਗੱਠਜੋੜ ਆ ਉਹ ਆਪਣੇ ਤੌਰ ਦੇ ਉੱਤੇ ਚੋਣਾਂ ਜਿਹੜੀਆਂ ਉਹ ਲੜ ਰਹੇ ਆ। ਪਰ ਇਸ ਵੇਲੇ ਜਿਹੜਾ ਮੁੱਖ ਮੁਕਾਬਲਾ ਹੈ ਉਹ ਲੱਗ ਰਿਹਾ ਕਿ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਵਿਚਾਲੇ ਹੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਦੇਸ਼ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮਿਲ ਕੇ ਘੋਲ ਦਾ ਜਿਹੜਾ ਦਾਇਰਾ ਉਹ ਵਧਾਉਂਦਿਆਂ ਰੇਲਵੇ ਮੁਲਾਜ਼ਮ ਯੂਨੀਅਨਾਂ ਦੇ ਸੱਦੇ ਦੇ ਉੱਤੇ ਅੱਜ ਨਿੱਜੀਕਰਨ ਤੇ ਮਹਿੰਗਾਈ ਵਿਰੋਧੀ ਦਿਵਸ ਮਨਾਇਆ ਜਾਊਗਾ। ਔਰ ਡਾਕਟਰ ਦਰਸ਼ਨਪਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਦੇ ਨਾਂ ਦੇ ਉੱਤੇ SDMs ਤੇ ਡਿਪਟੀ ਕਮਿਸ਼ਨਰਸ ਨੂੰ ਟ੍ਰੇਡ ਯੂਨੀਅਨਾਂ ਦੇ ਕਿਸਾਨ ਜਥੇਬੰਦੀਆਂ ਮੰਗ ਪੱਤਰ ਜਿਹੜਾ ਉਹ ਸੌਂਪਣਗੀਆਂ, ਜਿਹਦੇ ਵਿੱਚ ਖੇਤੀ ਕਾਨੂੰਨ ਰੱਦ ਕਰਨ, ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਘਟਾਉਣ ਦੀ ਮੰਗ ਜਿਹੜੀ ਉਹ ਕੀਤੀ ਜਾਊਗੀ। 32 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਕਿ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਮੋਰਚਿਆਂ ਦੇ ਨਾਲ ਸੰਬੰਧਿਤ ਥਾਵਾਂ ਤੇ ਕੋਈ ਪੱਕੇ ਮਕਾਨ ਜਿਹੜੇ ਉਹ ਨਹੀਂ ਬਣਾਏ ਜਾਣਗੇ। ਇਹ ਫੈਸਲਾ ਟਿੱਕਰੀ ਤੇ ਸਿੰਘੂ ਸਰਹੱਦ ਦੇ ਉੱਤੇ ਕੁਝ ਉਸਾਰੇ ਜਾ ਰਹੇ ਪੱਕੇ ਮਕਾਨਾਂ ਤੋਂ ਬਾਅਦ ਜਿਹੜਾ ਉਹ ਲਿਆ ਗਿਆ। ਸ਼ਾਇਦ ਇਹਦਾ ਕਾਰਨ ਇਹ ਹੈ, ਇਹ ਫੈਸਲਾ ਲੈਣ ਦਾ, ਕਿ ਕਿਸਾਨਾਂ ਦੇ ਉੱਤੇ ਕੇਸ ਜਿਹੜੇ ਉਹ ਦਰਜ ਨਾ ਹੋ ਜਾਣ, ਪੁਲਿਸ ਜਿਹੜੀ ਆ ਉਹਨਾਂ ਨੂੰ ਉਹਨਾਂ ਕੇਸਾਂ ਦੇ ਵਿੱਚ ਨਾ ਜਿਹੜੀ ਉਹ ਫਸਾ ਲਵੇ। ਔਰ ਉਧਰ ਮੇਘਾਲਿਆ ਦੇ ਰਾਜਪਾਲ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦਾ ਪੱਖ ਲੈਂਦਿਆਂ ਹੋਇਆ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜ਼ਬਰ ਦੇ ਰਾਹੀਂ ਉਹਨਾਂ ਦਾ ਦਮਨ ਨਾ ਕੀਤਾ ਜਾਵੇ। ਰਾਜਪਾਲ ਨੇ ਇਹ ਦਾਅਵਾ ਕੀਤਾ ਕਿ ਕਿਸਾਨ ਰਕੇਸ਼ ਟਕੈਤ ਦੀ ਗ੍ਰਿਫਤਾਰੀ ਦੀ ਅਫਵਾਹ ਸੁਣਨ ਤੋਂ ਬਾਅਦ ਅਜਿਹਾ ਕੀਤੇ ਜਾਣ ਤੋਂ ਉਹਨਾਂ ਨੇ ਜਿਹੜਾ ਉਹ ਵਰਜਿਆ ਸੀ। ਆਪਣੇ ਪਿੱਤਰੀ ਜ਼ਿਲ੍ਹੇ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਮਲਿਕ ਨੇ ਇਹ ਗੱਲ ਕਹੀ ਕਿ ਜੇ ਕੇਂਦਰ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦਿੰਦੀ ਆ ਤਾਂ ਕਿਸਾਨ ਜਿਹੜੇ ਆ ਉਹ ਨਰਮ ਪੈ ਜਾਣਗੇ। ਉਹਨਾਂ ਨੇ ਕਿਹਾ ਕਿ ਕੋਈ ਵੀ ਕਾਨੂੰਨ ਜਿਹੜਾ ਉਹ ਕਿਸਾਨਾਂ ਦੇ ਪੱਖ ਦੇ ਵਿੱਚ ਨਹੀਂ ਆ। ਜਦੋਂ ਕਿਸੇ ਨੇ ਇਹਦਾ ਵਿਰੋਧ ਕੀਤਾ ਤਾਂ ਉਹਦੇ ਉੱਤੇ ਲਾਠੀਚਾਰਜ ਜਿਹੜਾ ਉਹ ਕਿਹਾ ਗਿਆ। ਇਹ ਵੀ ਕਿਹਾ ਗਿਆ ਕਿ ਉਸ ਮੁਲਕ ਨੂੰ ਕੋਈ ਨਹੀਂ ਬਚਾ ਸਕਦਾ ਜਿੱਥੇ ਕਿਸਾਨ ਤੇ ਫੌਜੀ ਸੰਤੁਸ਼ਟ ਨਾ ਹੋਣ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਇੱਕ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਉਹ ਸਮਝ ਸਕਦਾ। ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਦੇ ਲਈ ਕਿਸੇ ਵੀ ਹੱਦ ਤੱਕ ਜਿਹੜਾ ਜਾ ਸਕਦਾ। ਮਲਿਕ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਸਰਦਾਰ ਕੌਮ ਪਿੱਛੇ ਕਿਵੇਂ ਹਟ ਸਕਦੀ ਹੈ ਅਤੇ 300 ਸਾਲਾਂ ਮਗਰੋਂ ਵੀ ਗੱਲ ਜਿਹੜੀ ਆ ਜੀ ਉਹ ਨਹੀਂ ਭੁੱਲਦੀ। ਉਹਨਾਂ ਨੇ ਇਹ ਗੱਲ, ਇਹ ਬੜਾ ਅਹਿਮ ਹੈ ਕਿਸੇ ਜਿਹੜਾ ਬੈਠੇ ਹੋਏ ਇੱਕ ਉੱਚ ਅਹੁਦੇ ਦੇ ਉੱਤੇ ਜਿਹੜਾ
ਰਾਜਪਾਲ ਹੈ ਉਹਦੇ ਵੱਲੋਂ ਇੰਨੀ ਗੱਲ ਜਿਹੜੀ ਕਹੀ ਜਾਣੀ। ਅਕਸਰ ਜਿਹੜਾ ਰਾਜਪਾਲ ਹੈ ਉਹਨੂੰ ਇੱਕ ਕਿਸਮ ਦੇ ਨਾਲ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦਾ ਸਪੋਕਸਮੈਨ ਮੰਨਿਆ ਜਾਂਦਾ, ਪਰ ਇਹ ਜਿਹੜਾ ਬਿਲਕੁਲ ਉਲਟ ਬਿਆਨ ਜਿਹੜਾ ਉਹ ਦਿੱਤਾ ਹੈ ਇਹਨਾਂ ਰਾਜਪਾਲ ਨੇ। ਉਧਰ ਜੇ ਆਪਾਂ ਹਰਿਆਣੇ ਦੀ ਗੱਲ ਕਰੀਏ ਤਾਂ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦੇ ਦੌਰਾਨ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਜਨ ਨਾਇਕ ਜਨਤਾ ਪਾਰਟੀ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਜਿੱਥੇ ਕਿਸਾਨਾਂ ਨੇ ਪਹਿਲਾਂ ਭਾਜਪਾ ਜੇਜੇਪੀ ਆਗੂਆਂ ਦੇ ਰਾਜਨੀਤਿਕ ਸਮਾਗਮਾਂ ਦਾ ਬਾਈਕਾਟ ਕੀਤਾ ਸੀਗਾ, ਉੱਥੇ ਹੁਣ ਵਿਧਾਇਕਾਂ ਸਣੇ ਸੀਨੀਅਰ ਆਗੂਆਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਜਿਹੜਾ ਕਰਤਾ। ਪਿੰਡਾਂ ਦੇ ਬਾਹਰ ਬੋਰਡ ਲਾ ਕੇ ਵਿਧਾਇਕਾਂ ਦੇ ਦਾਖਲੇ ਤੇ ਪਾਬੰਦੀ ਲਾਤੀ। ਪਾਬੰਦੀ ਦੇ ਬਾਵਜੂਦ ਦਾਖਲ ਹੋਣ ਤੇ ਜਾਨ ਮਾਲ ਦੀ ਰਾਖੀ ਖੁਦ ਕਰਨ ਦੀ ਚੇਤਾਵਨੀ ਜਿਹੜੀ ਆ ਉਹ ਦਿੱਤੀ ਗਈ ਆ। ਹਰਿਆਣਾ ਦੇ ਹਿਸਾਰ, ਕੁਰਕਸ਼ੇਤਰ, ਉਚਾਣਾ, ਅੰਬਾਲਾ, ਭਵਾਨੀ, ਜੀਂਦ, ਕੈਥਲ ਸਣੇ ਸੂਬੇ ਦੇ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਬਾਹਰ ਖਾਪ ਪੰਚਾਇਤਾਂ ਤੇ ਕਿਸਾਨਾਂ ਦੇ ਵੱਲੋਂ ਬੋਰਡ ਜਿਹੜੇ ਉਹ ਲਾ ਕੇ ਚੇਤਾਵਨੀ ਦਿੱਤੀ ਜਿਹੜੀ ਉਹ ਜਾ ਰਹੀ ਹੈ। ਪਾਣੀਪਤ, ਸੋਨੀਪਤ ਤੇ ਸਿਰਸਾ ਦੇ ਵਿੱਚ ਵੀ ਇਹ ਵਿਰੋਧ ਦਿਖਾਈ ਦੇ ਰਿਹਾ। ਕਿਸਾਨ ਇਹ ਕਹਿੰਦੇ ਆ ਕਿ ਭਾਜਪਾ ਜੇਜੇਪੀ ਨੇ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੌਰਾਨ ਕਾਂਗਰਸ ਵੱਲੋਂ ਲਿਆਂਦੇ ਬੇਭਰੋਸਗੀ ਮਤੇ ਦੀ ਖਿਲਾਫ ਕਰਕੇ ਕਿਸਾਨੀ ਵਿਰੋਧੀ ਚਿਹਰਾ ਜਿਹੜਾ ਉਹ ਸਪਸ਼ਟ ਕਰਤਾ। ਉਹਨਾਂ ਨੇ ਕਿਹਾ ਕਿ ਇਹਨੇ ਵਿਰੋਧ ਦੇ ਬਾਵਜੂਦ ਇਹਨਾਂ ਆਗੂਆਂ ਨੂੰ ਬੁਲਾਉਣ ਵਾਲੇ ਲੋਕਾਂ ਦਾ ਵੀ ਵਿਰੋਧ ਜਿਹੜਾ ਉਹ ਕੀਤਾ ਜਾਊਗਾ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹਰਿਆਣੇ ਦੇ ਕਿਸਾਨਾਂ ਦੇ ਵੱਲੋਂ ਭਾਜਪਾ ਜੇਜੇਪੀ ਦੇ ਆਗੂਆਂ ਦੇ ਸਮਾਜਿਕ ਬਾਈਕਾਟ ਕਰਦਿਆਂ ਇਹ ਕਿਹਾ ਗਿਆ ਕਿ ਉਹਨਾਂ ਦੇ ਸਾਰੇ ਸਮਾਗਮਾਂ ਦਾ ਵਿਰੋਧ ਕੀਤਾ ਜਾਊਗਾ। ਹਰਿਆਣਾ ਦੇ ਝੱਜਰ, ਉਕਲਾਣਾ ਦੇ ਵਿੱਚ 2 ਸਮਾਗਮ ਰੱਖੇ ਗਏ ਸੀਗੇ, ਪਰ ਕਿਸਾਨਾਂ ਦੇ ਵਿਰੋਧ ਕਰਕੇ ਦੋਵੇਂ ਸਮਾਗਮ ਜਿਹੜੇ ਉਹ ਰੱਦ ਕਰਨੇ ਪੈ ਗਏ। ਪਿਛਲੇ ਦਿਨੀ ਕਿਸਾਨਾਂ ਦੇ ਵਿਰੋਧ ਕਰਕੇ ਭਾਜਪਾ ਦੇ 5 ਸਮਾਗਮ ਜਿਹੜੇ ਉਹ ਰੱਦ ਹੋ ਚੁੱਕੇ ਆ। ਜਿਹੜੇ ਹਰਿਆਣੇ ਦੇ ਕਿਸਾਨ ਆਗੂ ਨੇ ਜਿਹੜੀਆਂ ਖਾਸ ਤੌਰ 'ਤੇ ਖਾਪ ਪੰਚਾਇਤਾਂ ਵਾਲੇ ਜਿਹੜੇ ਏਰੀਆਸ ਨੇ ਉਹਨਾਂ ਦੇ ਵਿੱਚ ਸਮਾਗਮ ਭਾਰਤੀ ਜਨਤਾ ਪਾਰਟੀ ਦੇ ਹੋ ਸਕਣਗੇ, ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ ਕਿ ਭਵਿੱਖ ਦੇ ਵਿੱਚ ਵੀ ਕੋਈ ਸਮਾਗਮ ਇਸ ਤਰ੍ਹਾਂ ਦੇ ਹੋਣ ਦੀ ਕੋਈ ਆਸ ਨਹੀਂ ਗੀ, ਕਿਉਂਕਿ ਕਿਸਾਨਾਂ ਦਾ ਗੁੱਸਾ ਜਿਹੜਾ ਉਹ ਇਸ ਵੇਲੇ ਸਿਖਰ ਦੇ ਉੱਤੇ ਜਿਹੜਾ ਉਹ ਕਿਹਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਪਾਰਲੀਮਾਨੀ ਬੋਰਡ ਦੀ ਰਵਾਇਤ ਜਿਹੜੀ ਸੀ ਉਹਨੂੰ ਅੱਖੋਂ ਪਰੋਖੇ ਕਰਕੇ ਖੁਦ ਨੂੰ ਵਿਧਾਨ ਸਭਾ ਦੇ ਵਿੱਚ ਪਾਰਟੀ ਦਾ ਪਹਿਲਾ ਉਮੀਦਵਾਰ ਜਿਹੜਾ ਜੀ ਉਹ ਐਲਾਨ ਲਿਆ, ਕਿਉਂਕਿ ਕੋਰ ਕਮੇਟੀ ਜਾਂ ਪਾਰਲੀਮਾਨੀ ਬੋਰਡ ਜਿਹੜਾ ਉਹਦਾ ਕੁਝ ਮਾਇਨੇ ਹੁੰਦੇ ਸੀ ਕਿ ਉਹਦੇ ਕੋਲੇ ਜਿਹੜਾ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਦੇ ਵਾਸਤੇ ਪਾਰਟੀ ਉਮੀਦਵਾਰਾਂ ਦੀ ਚੋਣ ਲਈ ਇੱਕ ਪਾਰਲੀਮਾਨੀ ਬੋਰਡ ਬਣਾਇਆ ਜਾਂਦਾ ਸੀ ਔਰ ਚੋਣ ਲੜਨ ਦੇ ਚਾਹਵਾਨ ਇਹਦੇ ਕੋਲੇ ਅਰਜ਼ੀਆਂ ਦਿੰਦੇ ਸੀਗੇ। ਇਹਨਾਂ ਦਰਖਾਸਤਾਂ ਤੇ ਪਾਰਟੀ ਦੇ ਡਿਸਟ੍ਰਿਕਟ ਪ੍ਰਧਾਨ ਦੀ ਲਿਖਤੀ ਸਹਿਮਤੀ ਲੈਣੀ ਵੀ ਜ਼ਰੂਰੀ ਹੁੰਦੀ ਸੀ। ਇਸ ਤਰ੍ਹਾਂ ਦੀਆਂ ਦਰਖਾਸਤਾਂ ਤੇ ਪਾਰਲੀਮਾਨੀ ਬੋਰਡ ਦੇ ਵੱਲੋਂ ਅਹਿਮ ਬੈਠਕਾਂ 'ਚ ਗੰਭੀਰਤਾ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਉਮੀਦਵਾਰ ਦਾ ਐਲਾਨ ਕੀਤਾ ਜਾਂਦਾ ਸੀ। ਪਾਰਟੀ ਪ੍ਰਧਾਨ ਦੀ ਟਿਕਟ ਲਈ ਵੀ ਬੋਰਡ ਫੈਸਲਾ ਲੈਂਦਾ ਸੀਗਾ। ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਤੋਂ ਸਿਆਸੀ ਤਾਕਤ ਬਾਦਲ ਪਰਿਵਾਰ ਦੇ ਹੱਥਾਂ 'ਚ ਕੇਂਦਰਿਤ ਹੋਈ ਆ ਉਦੋਂ ਤੋਂ ਪਾਰਲੀਮਾਨੀ ਬੋਰਡ ਦੀ ਰਵਾਇਤ ਖੂੰਜੇ ਜਿਹੜੀ ਆ ਉਹ ਲਾ ਦਿੱਤੀ ਗਈ ਆ ਜੀ। ਔਰ ਇਹ ਅਕਾਲੀ ਇਤਿਹਾਸ ਦੇ ਵਿੱਚ ਪਾਰਲੀਮਾਨੀ ਬੋਰਡ ਦੀ ਚੰਗੀ ਰਵਾਇਤ ਰਹੀ ਹੈ। ਅਜਿਹਾ ਬੋਰਡ ਬਣਾਉਣ ਦੀ ਸੰਭਾਵਨਾ ਹਾਲੇ ਵੀ ਜਿਹੜਾ ਉਹ ਬਰਕਰਾਰ ਹੈ। ਪ੍ਰੇਮ ਸਿੰਘ ਚੰਦੂਮਾਜਰਾ ਕਹਿੰਦੇ ਆ ਕਿ ਪਾਰਟੀ ਪ੍ਰਧਾਨ ਹਰ ਫੈਸਲੇ ਦੇ ਸਮਰੱਥ ਹੁੰਦਾ ਅਤੇ ਉਹ ਪਾਰਲੀਮਾਨੀ ਬੋਰਡ ਨੂੰ ਉਲੰਘ ਕੇ ਇੱਦਾਂ ਦਾ ਫੈਸਲਾ ਜਿਹੜਾ ਉਹ ਲੈ ਸਕਦਾ। ਐਕਚੁਅਲੀ ਪਹਿਲਾਂ ਪਿਛਲੇ ਦਿਨਾਂ ਤੋਂ ਅਟਕਲਾਂ ਚੱਲ ਰਹੀਆਂ ਸੀਗੀਆਂ ਕਿ ਸੁਖਬੀਰ ਬਾਦਲ ਹੁਰੀ ਲੰਬੀ ਹਲਕੇ ਤੋਂ ਚੋਣ ਜਿਹੜੀ ਆ ਉਹ ਲੜ ਸਕਦੇ ਆ, ਪਰ ਉਹਨਾਂ ਨੇ ਜਲਾਲਾਬਾਦ ਤੋਂ ਪਾਰਟੀ ਦਾ ਆਪਣੇ ਆਪ ਨੂੰ ਪਹਿਲਾ ਉਮੀਦਵਾਰ ਜਿਹੜਾ ਉਹ ਐਲਾਨ ਦਿੱਤਾ ਔਰ ਇਹ ਕਿਹਾ ਕਿ 4 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਵਿਕਾਸ ਕਰਨ ਦੀ ਜਗ੍ਹਾ ਕਾਂਗਰਸ ਨੇ ਆਪਣੇ ਚਹੇਤੇ ਮੰਤਰੀਆਂ ਨੂੰ ਲੁੱਟ ਕਰਨ ਦੀ ਖੁੱਲ੍ਹ ਜਿਹੜੀ ਹੈ ਉਹ ਦਿੱਤੀ ਹੋਈ ਹੈ ਔਰ ਇਹ ਕਿਹਾ ਕਿ ਜਿਹੜਾ ਅਕਾਲੀ ਦਲ ਹੈ ਉਹ ਚੋਣ ਅਗਲੀ ਜਿੱਤੂਗਾ। ਚੋਣਾਂ ਦੇ ਬਾਰੇ ਦੇ ਵਿੱਚ ਜੇ ਗੱਲ ਕਰੀਏ ਪੰਜਾਬ ਵਿਧਾਨ ਸਭਾ ਦੀਆਂ ਤਾਂ ਇੱਕ ਕਿਸਮ ਦੇ ਨਾਲ ਜਿਹੜਾ ਸਰਗਰਮੀਆਂ ਨੇ ਉਹ ਵੱਧਦੀਆਂ ਤੁਰੀਆਂ ਜਾ ਰਹੀਆਂ ਨੇ, ਜਿਹੜੀਆਂ ਕਿ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਜਿਹੜੀਆਂ ਕਨਸੂਆਂ ਆ ਰਹੀਆਂ ਨੇ ਕਿ ਜਿਹੜੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਉਹ ਸਮੇਂ ਤੋਂ ਪਹਿਲਾਂ ਕਰਵਾ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ।
ਉਹ ਅਸਤੀਫਾ ਦੇ ਕੇ ਅਸੈਂਬਲੀ ਭੰਗ ਕਰ ਸਕਦੇ ਆ। ਅਜਿਹੀਆਂ ਕਨਸੂਆਂ ਚੱਲ ਰਹੀਆਂ ਨੇ, ਇਹ ਸਹੀ ਨੇ ਗਲਤ ਨੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ, ਪਰ 1 ਸਾਲ ਪਹਿਲਾਂ ਸਰਗਰਮੀਆਂ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਗਈਆਂ ਨੇ। 21 ਤਰੀਕ ਨੂੰ ਇਸੇ ਮਹੀਨੇ ਦੀ 21 ਤਰੀਕ ਨੂੰ ਇੱਥੇ ਬਾਘੇ ਪੁਰਾਣੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਨੈਸ਼ਨਲ ਕਨਵੀਨਰ ਨੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰੀ ਇੱਥੇ ਚੋਣਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹਨੂੰ ਸਟਾਰਟ ਕਰਨ ਦੇ ਵਾਸਤੇ ਆ ਰਹੇ ਨੇ ਬਾਘੇ ਪੁਰਾਣੇ ਦੇ ਵਿੱਚ। ਔਰ ਇਹ ਇੱਕ ਵੱਡੀ ਰੈਲੀ ਦੇ ਨਾਲ ਜਿਹੜਾ ਉਹ ਸਟਾਰਟ ਅੱਗੋਂ ਕੀਤਾ ਜਾਊਗਾ। ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਕਰੋਨਾ ਕੇਸ ਜਿਹੜੇ ਨੇ ਉਹਨਾਂ ਦੀ ਗਿਣਤੀ ਵਧੀ ਦੱਸੀ ਜਾ ਰਹੀ ਆ, ਡੈਥ ਵਧੀਆਂ ਦੱਸੀਆਂ ਜਾ ਰਹੀਆਂ ਨੇ। ਸਰਕਾਰ ਜਿਹੜੀ ਆ ਉਹ ਇਹ ਕਰ ਰਹੀ ਹੈ ਕਿ ਪਾਬੰਦੀਆਂ ਵੱਧ ਤੋਂ ਵੱਧ ਲਾਈਆਂ ਜਾਣ, ਸਕੂਲ ਵਗੈਰਾ ਜਿਹੜੇ ਉਹ ਬੰਦ ਕੀਤੇ ਗਏ ਆ, ਆਂਗਨਵਾੜੀ ਸੈਂਟਰ ਬੰਦ ਕੀਤੇ ਗਏ ਆ, ਰਾਤ ਦਾ ਕਰਫਿਊ ਜਿਹੜਾ ਉਹ ਲੱਗਿਆ ਹੈ 6 ਦੇ ਕਰੀਬ ਸ਼ਹਿਰਾਂ ਦੇ ਵਿੱਚ, ਜ਼ਿਲ੍ਹਿਆਂ ਦੇ ਵਿੱਚ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਦਾ, ਇਹ ਦੱਸਣ ਦੇ ਵਾਸਤੇ ਕਿ ਇੱਥੇ ਸਖਤੀ ਆ ਬਹੁਤ ਜਿਹੜੀ। ਸੋ ਇਹਦੇ ਵਿੱਚ ਇਹ ਸਿਆਸੀ ਸਰਗਰਮੀਆਂ ਜਿਹੜੀਆਂ ਸ਼ੁਰੂ ਹੋ ਜਾਣੀਆਂ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਜਿਹੜੇ ਉਹ ਸਵਾਲ ਕਹੇ ਜਾ ਸਕਦੇ ਨੇ। ਜੇ ਥੋੜ੍ਹੀ ਗੱਲ ਕੇਂਦਰ ਵਗੈਰਾ ਦੀ ਜਾਂ ਨੈਸ਼ਨਲ ਪੱਧਰ ਦੀ ਵੀ ਜਿਹੜੀ ਉਹ ਕਰ ਲਈਏ ਤਾਂ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਇਹ ਦਾਅਵਾ ਕੀਤਾ ਕਿ ਅਸਾਮ ਨੂੰ ਛੱਡ ਕੇ ਚੋਣਾਂ ਵਾਲੇ ਬਾਕੀ 4 ਰਾਜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਊਗਾ। ਇਹਨਾਂ 5 ਰਾਜਾਂ ਦੇ ਚੋਣ ਰੁਝਾਨ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇਣਗੇ। ਪੁਣੇ ਡਿਸਟ੍ਰਿਕਟ ਦੇ ਵਿੱਚ ਗੱਲ ਕਰਦਿਆਂ ਹੋਇਆਂ ਜਿਹੜੇ ਸ਼ਰਦ ਪਵਾਰ ਨੇ ਉਹਨਾਂ ਨੇ ਇਹ ਜਿਹੜਾ ਦੀ ਉਹ ਦਾਅਵਾ ਕੀਤਾ। ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਅਸਮ ਤੇ ਪੁਡੂਚੇਰੀ ਦੇ ਵਿੱਚ ਇਸੇ ਸਾਲ ਮਾਰਚ ਅਪ੍ਰੈਲ ਦੇ ਵਿੱਚ ਚੋਣਾਂ ਹੋਣੀਆਂ ਨੇ। 2 ਮਈ ਨੂੰ ਵੋਟਾਂ ਦੀ ਗਿਣਤੀ ਜਿਹੜੀ ਉਹ ਹੋਊਗੀ। ਪਵਾਰ ਨੇ ਕੇਂਦਰ ਸਰਕਾਰ ਤੇ ਪੱਛਮੀ ਬੰਗਾਲ ਦੇ ਵਿੱਚ ਤਾਕਤ ਦਾ ਗਲਤ ਕਰਨ ਦਾ ਦੋਸ਼ ਜਿਹੜਾ ਦੀ ਉਹ ਲਗਾਇਆ ਔਰ ਉਹਨਾਂ ਨੇ ਕਿਹਾ ਕਿ 5 ਰਾਜਾਂ ਦੇ ਵਿੱਚ ਚੋਣ ਨਤੀਜਿਆਂ ਦੇ ਬਾਰੇ ਅੱਜ ਗੱਲ ਕਰਨੀ ਗਲਤ ਹੈ ਕਿਉਂਕਿ ਇਹਨਾਂ ਰਾਜਾਂ ਦੇ ਲੋਕ ਹੀ ਅਸਲ ਫੈਸਲਾ ਲੈਣਗੇ। ਉਹਨਾਂ ਨੇ ਕਿਹਾ ਜਿੱਥੋਂ ਤੱਕ ਕੇਰਲ ਦਾ ਸੰਬੰਧ ਹੈ ਤੇ ਖੱਬੀਆਂ ਪਾਰਟੀਆਂ ਤੇ ਨੈਸ਼ਨਲਿਸਟ ਕਾਂਗਰਸ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਅਸੀਂ ਸਪਸ਼ਟ ਬਹੁਮਤ ਹਾਸਲ ਕਰਾਂਗੇ। ਤਾਮਿਲਨਾਡੂ ਦੇ ਵਿੱਚ ਲੋਕ DMK ਤੇ ਇਹਦੇ ਮੁਖੀ MK ਸਟਾਲਨ ਨੂੰ ਸਮਰਥਨ ਦੇਣਗੇ ਤੇ ਚੋਣਾਂ ਤੋਂ ਬਾਅਦ ਉਹ ਰਾਜ ਦੇ ਵਿੱਚ ਸੱਤਾ 'ਚ ਆਉਣਗੇ। ਪੱਛਮੀ ਬੰਗਾਲ ਦੇ ਵਿੱਚ ਸ਼ਰਦ ਪਵਾਰ ਹੋਣਾ ਨੇ ਕਿਹਾ ਕਿ ਕੇਂਦਰ ਸਰਕਾਰ ਖਾਸ ਕਰਕੇ ਭਾਜਪਾ ਤਾਕਤ ਦਾ ਗਲਤ ਇਸਤੇਮਾਲ ਕਰ ਰਹੀ ਹੈ ਤੇ ਇੱਕ ਅਜਿਹੀ ਭੈਣ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਹਮਲੇ ਕਰ ਰਹੀ ਹੈ ਜਿਹੜੀ ਕਿ ਰਾਜ ਦੇ ਲੋਕਾਂ ਦੇ ਵਿੱਚ ਲੜਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਹੈ। ਉਹਨਾਂ ਕਿਹਾ ਕਿ ਸਮੁੱਚਾ ਰਾਜ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੇ ਨਾਲ ਖੜਾ ਕਿਉਂਕਿ ਇਹ ਬੰਗਾਲੀਆਂ ਦੇ ਮਾਣ ਤੇ ਆਤਮ ਸਨਮਾਨ ਦਾ ਮਾਮਲਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਸ਼ੱਕ ਨਹੀਂ ਗਾ ਕਿ ਮਮਤਾ ਬੈਨਰਜੀ ਦੀ ਅਗਵਾਈ ਦੇ ਹੇਠ ਤ੍ਰਿਣਮੂਲ ਕਾਂਗਰਸ ਹੀ ਸੱਤਾ 'ਤੇ ਕਾਬਜ਼ ਰਹੂਗੀ। ਸ਼ਰਦ ਪਵਾਰ ਹੋਰੀ ਸੀਨੀਅਰ ਲੀਡਰ ਜਿਹੜਾ ਉਹ ਹੈ ਨੇ ਇਸ ਵੇਲੇ ਔਰ ਉਹਨਾਂ ਦੇ ਇਹ ਜਿਹੜਾ ਦੀ ਕਹਿਣਾ ਉਹਦੇ ਕੁਛ ਮਾਇਨੇ ਜ਼ਰੂਰ ਜਿਹੜੇ ਉਹ ਹੈ ਨੇ। ਉਧਰ ਜੇ ਗੱਲ ਮਹਾਰਾਸ਼ਟਰ ਦੀ ਹੋਈ ਚੱਲੀ ਹੈ ਤਾਂ ਮਹਾਰਾਸ਼ਟਰ ਦੇ ਵਿੱਚ ਮੁਕੇਸ਼ ਅੰਬਾਨੀ ਦੀ ਐਟੀਲੀਆ ਦੇ ਬਾਹਰ ਜਿਹੜੀ ਧਮਾਕਾ ਖੇਜ ਸਮੱਗਰੀ ਦੇ ਨਾਲ ਭਰੀ ਗੱਡੀ ਮਿਲਣ ਵਾਲਾ ਮਾਮਲਾ ਰੋਜ਼ ਕੁਛ ਨਾ ਕੁਛ ਨਵੇਂ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਲਿਆ ਰਿਹਾ। ਮੁੰਬਈ ਪੁਲਿਸ ਨੇ ਜਿਹੜਾ ਅਫਸਰ ਸਚਿਨ ਵਜੇ ਸੀਗਾ ਉਹਨੂੰ 25 ਮਾਰਚ ਤੱਕ NIA ਦੇ ਰਿਮਾਂਡ ਦੇ ਉੱਤੇ ਭੇਜ ਦਿੱਤਾ। NIA ਨੇ ਸਚਿਨ ਵਜੇ ਨੂੰ ਇੱਕ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀਗਾ ਤੇ ਮੈਡੀਕਲ ਜਾਂਚ ਕਰਾਉਣ ਤੋਂ ਬਾਅਦ ਦੱਖਣੀ ਮੁੰਬਈ ਦੀ ਇੱਕ ਅਦਾਲਤ ਦੇ ਵਿੱਚ ਪੇਸ਼ ਕੀਤਾ। ਏਜੰਸੀ ਦੇ ਅਧਿਕਾਰੀਆਂ ਨੇ ਇਹ ਕਿਹਾ ਕਿ ਸਚਿਨ ਵਜੇ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਔਰ ਏਜੰਸੀ ਦਾ ਵੀ ਕਹਿਣਾ ਕਿ ਉਹਦੇ ਤੋਂ ਇਸ ਮਾਮਲੇ ਤੇ ਹੋਰ ਪੁੱਛ ਪੜਤਾਲ ਲਈ ਰਿਮਾਂਡ ਲਿਆ ਗਿਆ ਔਰ ਉਹਨੂੰ ਸੰਮਣ ਕੀਤੇ ਸੀਗੇ। 12 ਘੰਟੇ ਦੀ ਪੁੱਛ ਪੜਤਾਲ ਤੋਂ ਬਾਅਦ ਉਹਨੂੰ ਅਰੈਸਟ ਜਿਹੜਾ ਉਹ ਕੀਤਾ ਗਿਆ। NIA ਨੇ ਇੱਕ ਚਿੱਟੇ ਰੰਗ ਦੀ ਇਨੋਵਾ ਜ਼ਬਤ ਕੀਤੀ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਗਾ ਕਿ ਉਹੀ ਇਨੋਵਾ ਕਾਰ ਹੈ ਜਿਹੜੀ ਕਿ ਧਮਾਕਾ ਖੇਜ ਸਮੱਗਰੀ ਦੇ ਨਾਲ ਭਰੀ ਸਕਾਰਪੀਓ ਦਾ ਪਿੱਛਾ ਕਰ ਰਹੀ ਸੀਗੀ। ਪੁਲਿਸ ਨੇ ਇਹ ਕਿਹਾ ਕਿ ਇਨੋਵਾ ਤੇ ਤੜਦੇਵ RTO ਦਾ ਰਜਿਸਟ੍ਰੇਸ਼ਨ ਨੰਬਰ ਜਿਹੜਾ ਜੀ ਉਹ ਲੱਗਿਆ ਹੋਇਆ
ਔਰ ਗੱਡੀ ਦੇ ਪਿੱਛੇ ਪੁਲਿਸ ਲਿਖਿਆ ਹੋਇਆ। ਇਹ ਦਾਅਵਾ ਕੀਤਾ ਗਿਆ NIA ਦੇ ਵੱਲੋਂ ਕਿ ਉਹੀ ਗੱਡੀ ਹੈ ਜਿਹੜੀ ਕਿ ਸਕਾਰਪੀਓ ਦੇ ਪਿੱਛੇ ਆ ਰਹੀ ਸੀ। ਉਧਰ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਇਟਾਲੀਆ ਕੇਸ ਦੀ ਜਾਂਚ NIA ਵੱਲੋਂ ਸੰਭਾਲੇ ਜਾਣ ਦੇ ਨਾਲ ਇਹ ਕਿਹਾ ਕਿ ਮੁੰਬਈ ਪੁਲਿਸ ਦਾ ਹੌਸਲਾ ਘੱਟ ਹੋਊਗਾ ਤੇ ਮਹਾਰਾਸ਼ਟਰ ਦੇ ਵਿੱਚ ਅਸਥਿਰਤਾ ਜਿਹੜੀ ਆ ਉਹ ਪੈਦਾ ਹੋਊਗੀ। ਔਰ ਇਹ ਕਿਹਾ ਕਿ NIA ਦੇ ਵੱਲੋਂ ਗ੍ਰਿਫਤਾਰ ਮੁੰਬਈ ਪੁਲਿਸ ਦੇ ਅਧਿਕਾਰੀ ਸਚਿਨ ਵਜੇ ਇਮਾਨਦਾਰ, ਕਾਮਯਾਬ ਅਧਿਕਾਰੀ ਤੇ ਇੱਕ ਚੰਗੇ ਜਾਂਚਕਰਤਾ ਨੇ। ਦੂਜੇ ਪਾਸੇ ਮਹਾਰਾਸ਼ਟਰ ਦੇ ਸੀਨੀਅਰ ਭਾਜਪਾ ਆਗੂ ਦਵਿੰਦਰ ਫੜਨਵੀਸ ਨੇ ਸਚਿਨ ਵਜੇ ਦੀ ਗ੍ਰਿਫਤਾਰੀ ਦੇ ਬਾਰੇ ਵਿੱਚ ਇਹ ਕਿਹਾ ਕਿ ਇਹ ਤਾਂ ਅਜੇ ਇਸ ਕੇਸ 'ਚ ਸੂਚਨਾਵਾਂ ਮਿਲਣੀਆਂ ਸ਼ੁਰੂ ਹੋਣ ਦੀ ਸ਼ੁਰੂਆਤ ਹੈ। ਉਹਨੇ ਉद्धਵ ਠਾਕਰੇ ਦੀ ਅਗਵਾਈ ਹੇਠਲੀ ਮਹਾਂਆਘਾੜੀ ਸਰਕਾਰ ਤੇ ਦੋਸ਼ ਲਾਇਆ ਕਿ ਉਸ ਕੇਸ ਦੇ ਵਿੱਚ ਵਜੇ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੀ ਹੈ। ਮਤਲਬ ਕਿ ਇਹ ਜਿਹੜਾ ਮਾਮਲਾ ਸੀਗਾ ਇੱਕ ਸੁਰੱਖਿਆ ਦੇ ਮਾਮਲੇ ਤੋਂ ਅੱਗੇ ਜਿਹੜਾ ਉਹ ਜਾਂਦਾ ਹੋਇਆ ਉੱਥੋਂ ਦੀ ਸਿਆਸਤ ਦਾ ਇੱਕ ਵੱਡਾ ਮਸਲਾ ਜਿਹੜਾ ਉਹ ਬਣ ਰਿਹਾ ਨਜ਼ਰ ਆਉਂਦਾ ਕਿ ਇਹ ਇੱਕ ਸਿਆਸੀ ਜਿਹੜਾ ਦੀ ਉਹ ਵੀ ਰੌਲਾ ਵਧੂਗਾ ਮਹਾਰਾਸ਼ਟਰ ਦੇ ਵਿੱਚ, ਕਿਉਂਕਿ ਕੇਂਦਰ ਦੀ ਸਰਕਾਰ ਤੇ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਹੈ ਉਹ ਆਮੋ ਸਾਹਮਣੇ ਨੇ ਇਸ ਮਸਲੇ ਨੂੰ ਲੈ ਕੇ। ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੇ ਕਿਸਾਨ ਅੰਦੋਲਨ ਦੇ ਬਾਰੇ ਦੇ ਵਿੱਚ ਰਕੇਸ਼ ਟਕੈਤ ਹੋਰਾਂ ਨੇ ਇਹ ਗੱਲ ਆਖੀ ਆ ਕਿ ਇਹ ਕਿਸਾਨ ਅੰਦੋਲਨ ਜਿਹੜਾ ਉਹ ਇਸ ਸਾਲ ਦਸੰਬਰ ਤੱਕ ਚੱਲੂਗਾ। ਪੱਛਮੀ ਬੰਗਾਲ ਦਾ ਦੌਰਾ ਕਰਨ ਤੋਂ ਬਾਅਦ ਉਹ ਪ੍ਰਯਾਗਰਾਜ ਪਹੁੰਚੇ ਸੀਗੇ। ਉੱਥੇ ਟਕੈਤ ਹੋਰਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਕਿ ਇਹ ਅੰਦੋਲਨ ਨਵੰਬਰ-ਦਸੰਬਰ ਤੱਕ ਚੱਲਣ ਦੀ ਆਸ ਹੈ। ਔਰ ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੰਗਾਲ ਦੌਰੇ ਦੇ ਬਾਰੇ ਦੇ ਵਿੱਚ ਟਕੈਤ ਨੇ ਇਹ ਕਿਹਾ ਕਿ ਦਿੱਲੀ 'ਚ ਸਰਕਾਰ ਦੇ ਲੋਕ ਪੱਛਮੀ ਬੰਗਾਲ ਦੇ ਕਿਸਾਨਾਂ ਤੋਂ ਇੱਕ ਮੁੱਠੀ ਅਨਾਜ ਮੰਗ ਰਹੇ ਆ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਇਹ ਕਿਹਾ ਕਿ ਜਦੋਂ ਉਹ ਚੌਲ ਦੇਣ ਤਾਂ ਅਨਾਜ ਮੰਗਣ ਵਾਲਿਆਂ ਨੂੰ ਇਹ ਕਹਿਣ ਕਿ ਇਹਦੇ ਉੱਤੇ MSP ਤੈਅ ਕਰਵਾਉਣ ਤੇ 1850 ਰੁਪਈਏ ਦਾ ਭਾਅ ਦਿਵਾਉਣ। ਉਹਨਾਂ ਨੇ ਕਿਹਾ ਕਿ ਜਦੋਂ ਕਿਸਾਨਾਂ ਤੋਂ ਇਹ ਖਰੀਦਿਆ ਜਾ ਰਿਹਾ ਤੇ 800-900 ਰੁਪਈਆ ਉਹਨਾਂ ਨੂੰ ਦਿੱਤਾ ਜਿਹੜਾ ਜਾ ਰਿਹਾ। ਟਕੈਤ ਹੋਰਾਂ ਨੇ ਵੀ ਕਿਹਾ ਕਿ ਬੀਤੇ ਦਿਨੀ ਅਸੀਂ ਬੰਗਾਲ 'ਚ ਸੀ, ਪੂਰੇ ਮੁਲਕ 'ਚ ਜਾ ਰਹੇ ਹਾਂ, ਕਿਸਾਨਾਂ ਨੂੰ MSP ਦਾ ਕਾਨੂੰਨ ਬਣਾਉਣ ਦੀ ਮੰਗ ਕਰਨ ਲਈ ਕਹਿਣ ਜਾ ਰਹੇ ਆ। ਔਰ ਅਜੇ ਬਿਹਾਰ 'ਚ ਜੀਰੀ 700 ਤੋਂ ਲੈ ਕੇ 900 ਰੁਪਈਏ ਪ੍ਰਤੀ ਕੁਇੰਟਲ ਖਰੀਦੀ ਗਈ ਆ। ਔਰ ਸਾਡੀ ਮੰਗ ਆ ਕਿ MSP ਦਾ ਕਾਨੂੰਨ ਬਣੇ ਤੇ ਇਹਦੇ ਤੋਂ ਹੇਠਾਂ ਖਰੀਦ ਜਿਹੜੀ ਉਹ ਨਾ ਹੋਵੇ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਵੀ ਜਿਹੜਾ ਉਹ ਰਹਾਂਗੇ। ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਵੱਡੇ ਕਾਰੋਬਾਰੀ ਚਲਾ ਰਹੇ ਆ ਜਿਹੜੇ ਕਿ ਆਪਣੀ ਭੁੱਖ ਪੂਰੀ ਕਰਨ ਦੇ ਵਾਸਤੇ ਲੋਕਾਂ ਦੀ ਜ਼ਮੀਨ ਹੜੱਪ ਜਾਣਾ ਚਾਹੁੰਦੇ ਆ। ਉਹਨਾਂ ਨੇ ਕਿਹਾ ਕਿ ਭੁੱਖ ਸੰਬੰਧੀ ਨਵਾਂ ਕਾਰੋਬਾਰ ਸਥਾਪਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਆ। ਰਕੇਸ਼ ਟਕੈਤ ਹੋਰਾਂ ਨੇ ਕਿਹਾ ਕਿ ਮਨੁੱਖ ਨੂੰ ਦਿਨ 'ਚ 2 ਵਾਰੀ ਭੁੱਖ ਲੱਗਦੀ ਹੈ ਤੇ ਸਾਲ 'ਚ 700 ਵਾਰੀ। ਜਦੋਂ ਉਹਨਾਂ ਦਾ ਅਨਾਜ 'ਤੇ ਕੰਟਰੋਲ ਹੋ ਗਿਆ ਤਾਂ ਉਹ ਭੁੱਖ ਦਾ ਕਾਰੋਬਾਰ ਸ਼ੁਰੂ ਕਰਨਗੇ। ਇਹ ਵੀ ਕਿਹਾ ਕਿ ਰਾਜਸਥਾਨ ਤੇ ਹਰਿਆਣੇ ਦੇ ਵਿੱਚ ਵੱਡੇ ਕਾਰੋਬਾਰੀਆਂ ਨੇ ਜ਼ਮੀਨਾਂ ਅਕਵਾਇਰ ਕਰਕੇ ਵੱਡੇ ਸਾਈਲੋ ਗੋਦਾਮ ਜਿਹੜੇ ਉਹ ਖੜੇ ਕਰ ਲਏ ਆ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਨਵੇਂ ਖੇਤੀ ਕਾਨੂੰਨ ਬਣਾ ਦਿੱਤੇ। ਉਹਨਾਂ ਕਿਹਾ ਇਹਦਾ ਮਤਲਬ ਇਹ ਕਿ ਕੇਂਦਰ ਸਰਕਾਰ ਨੂੰ ਕੋਈ ਪਾਰਟੀ ਨਹੀਂ ਬਲਕਿ ਕਾਰੋਬਾਰੀ ਚਲਾ ਰਹੇ ਆ। ਇਹ ਸਿਰਫ ਕਿਸਾਨ ਹੀ ਨਹੀਂ ਜਿਹੜੇ ਕਿ ਸੰਕਟ ਦੇ ਵਿੱਚ ਨੇ, ਰੇਲ ਵੇਚੀ ਜਾ ਰਹੀ ਆ, ਪਰ ਵਿਰੋਧੀ ਧਿਰ ਜਿਹੜੀ ਕਮਜ਼ੋਰ ਹੈ, ਨੌਜਵਾਨ ਜਿਹੜੇ ਕਿ ਇਹਦਾ ਵਿਰੋਧ ਕਰ ਸਕਦੇ ਨੇ ਉਹ ਸੁੱਤੇ ਪਏ ਨੇ। ਉਹਨਾਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਡਿਸਟ੍ਰਿਕਟ ਪੱਧਰ 'ਤੇ ਇਕੱਠੇ ਹੋ ਕੇ ਸਰਕਾਰ ਦੇ ਇਹਨਾਂ ਕਾਨੂੰਨਾਂ ਦਾ ਵਿਰੋਧ ਜਿਹੜਾ ਉਹ ਕੀਤਾ ਜਾਵੇ। ਉਧਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਨਿੱਜੀਕਰਨ ਦੇ ਵਿਰੋਧ ਦੇ ਵਿੱਚ ਅੱਜ ਜਿਹੜਾ ਟ੍ਰੇਡ ਯੂਨੀਅਨਾਂ ਨੇ ਉਹ ਰੇਲਵੇ ਸਟੇਸ਼ਨਾਂ ਦੇ ਬਾਹਰ ਇਕੱਠੀਆਂ ਹੋਣਗੀਆਂ ਔਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਹਨਾਂ ਦੀ ਹਮਾਇਤ ਕੀਤੀ ਹੈ। ਬੈਂਕਾਂ ਜਿਹੜੀਆਂ ਕਿ ਵੇਚੀਆਂ ਜਾ ਰਹੀਆਂ ਨੇ ਉਹਨਾਂ ਦੇ ਰਲੇਵੇਂ ਹੋ ਰਹੇ, ਪ੍ਰਾਈਵੇਟ ਹੱਥਾਂ 'ਚ ਜਾ ਰਹੇ ਆ, ਉਹਨੂੰ ਲੈ ਕੇ ਬੈਂਕਾਂ ਵਾਲੇ ਵੀ ਜਿਹੜੇ ਉਹ ਹੜਤਾਲ ਦੇ ਉੱਤੇ ਜਾ ਰਹੇ ਆ। ਇਸ ਹੜਤਾਲ ਦੀ ਸਪੋਰਟ ਵੀ ਜਿਹੜੀ ਉਹ ਕਿਸਾਨ ਜਥੇਬੰਦੀਆਂ ਨੇ ਕੀਤੀ ਆ। ਇਹਦੇ ਨਾਲ ਇਹ ਹੈ ਕਿ ਟ੍ਰੇਡ ਯੂਨੀਅਨਾਂ ਦੀ ਸਪੋਰਟ ਕਰਨ ਦੇ ਨਾਲ ਜਿਹੜਾ 26 ਮਾਰਚ ਨੂੰ ਬੰਦ ਦਾ ਸੱਦਾ ਦਿੱਤਾ ਸੰਯੁਕਤ ਕਿਸਾਨ ਮੋਰਚੇ ਨੇ, ਉਹਦੇ ਵਿੱਚ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਸ਼ਾਮਲ ਹੋ ਜਾਣਗੀਆਂ। ਜਿਹੜੀ ਟ੍ਰੇਡ ਯੂਨੀਅਨਾਂ ਹੋ ਗਈਆਂ, ਬੈਂਕ ਵਾਲੇ ਜਿਹੜੇ ਹੋ ਗਏ ਜਾਂ ਬਾਕੀ ਜਿਨ੍ਹਾਂ ਦੇ ਨਾਲ ਜਿਹੜੀ ਉਹ ਗੱਲ ਚੱਲ ਰਹੀ ਆ। ਕਿਉਂਕਿ ਜੇ ਹੌਲੀ ਹੌਲੀ ਸਹੀ, ਕਿਉਂਕਿ ਪਹਿਲਾਂ ਤਾਂ ਇੰਨੇ ਸਾਲਾਂ ਤੋਂ ਬੋਲਿਆ ਕੋਈ ਨਹੀਂ, ਹੌਲੀ ਹੌਲੀ ਕਰਕੇ ਇੱਕ ਅਦਾਰਾ ਜਿਹੜਾ ਸੀਗਾ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ।
ਉਧਰ ਜਿਹੜਾ ਸਰਕਾਰ ਦਾ ਫੈਸਲਾ ਉਹ ਇਹ ਆ ਗਿਆ ਕਿ ਜਿਹੜੇ ਦਿੱਲੀ ਤੇ ਚਾਰ ਵੱਡੇ 에ਅਰਪੋਰਟ ਨੇ ਦਿੱਲੀ ਸਣੇ, ਉਹਨਾਂ ਦਾ ਥੋੜ੍ਹਾ ਬਹੁਤਾ ਹਿੱਸਾ ਰਹਿੰਦਾ ਸੀ, ਉਹ ਵੀ ਕੰਪਲੀਟ ਜਿਹੜਾ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਅਡਾਨੀ ਗਰੁੱਪ ਨੂੰ ਦੇ ਦਿੱਤਾ। ਔਰ ਜਿਹੜੇ ਰਹਿੰਦੇ 에ਅਰਪੋਰਟ ਨੇ 8 ਦੇ ਕਰੀਬ ਨੇ, ਉਹ ਵੀ ਇਸੇ ਗਰੁੱਪ ਨੂੰ ਦੇ ਦਿੱਤੇ ਜਾਣਗੇ। ਭਾਵ ਕਿ ਫਿਰ ਇਹ ਗਰੁੱਪ ਜਿਹੜਾ ਉਹ ਤੈਅ ਕਰੂਗਾ ਕਿਹੜੀਆਂ 에ਅਰਲਾਈਨ ਕਿਵੇਂ ਜਿਹੜੀਆਂ ਚੱਲਣੀਆਂ ਨੇ, ਕਿਵੇਂ ਜਿਹੜੀਆਂ ਉਹ ਉਤਰਨੀਆਂ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਹੋਊਗੀ। ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ।